ਪਿਆਰ ਮੁਹੱਬਤ ਨਾਲ ਰਹਿ ਰਹੇ ਸੀ। ਹਾਂ ਪਿਆਰ ਮੁਹੱਬਤ ਨਾਲ ਜੀ ਬੜੇ। ਜਦੋਂ ਗਏ ਆ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਰੋਂਦੇ ਸੀਗੇ। ਅੱਛਾ। ਮੈਂ ਵੀ ਜਿਹੜੇ ਰੋਂਦੇ ਸੀ ਉਹ ਆਂਦੇ ਉਹਨਾਂ ਨੂੰ ਆਂਦੇ ਵੀ ਚਲੋ ਸਾਡੇ ਘਰ ਸਮਾਨ ਲਿਆਓ। ਉਹ ਕਹਿੰਦੇ ਤੁਸੀਂ ਐਂ ਨਹੀਂ ਚੱਲੇ ਬਈ ਕੋਰੇ ਐਂ ਨਹੀਂ ਜਾਣਾ। ਜਿਹੜਾ ਜੀ ਇੱਥੇ ਆ ਲੰਬੜ ਸੁੰਦਰ ਸਿੰਘ ਉਹਦਾ ਨਾਂ ਸੀਗਾ। ਸਹੀ। 3 ਉਹਦੇ ਬੱਚੇ ਸੀਗੇ। ਵੱਡੇ ਦਾ ਲੱਖਣ ਸੀਗਾ, ਛੋਟੇ ਦਾ ਬਕਰਾਮ ਸੀ ਤੇ ਛੋਟੇ ਦਾ ਜਿਹੜਾ ਸੁਖਰਾਜ ਸੀ। 3 ਮੁੰਡੇ ਸੀ। ਇੱਕ ਉਹਦੀ ਕੁੜੀ ਸੀਗੀ। ਅੱਛਾ। ਉਹਦਾ ਰਿਆਜ਼ ਸੀ। ਤੇ ਉਹਨਾਂ ਦਾ ਘਰ ਕਿੱਥੇ ਸੀ ਨੰਬਰ? ਉਹਨਾਂ ਦਾ ਘਰ ਸੀਗਾ, ਸਾਰਾ ਉਹਨਾਂ ਦਾ ਹੀ ਘਰ ਸੀ। ਉਹਨਾਂ ਦੇ 3 ਮਰਬੇ ਸੀ। ਬਾਕੀ ਤੁਹਾਡੇ ਨਾਲ ਦੇ ਜੋਟੀਦਾਰ ਸੀ ਹਾਂਜੀ ਨੰਬਰ ਤੋਂ ਇਲਾਵਾ, ਹਾਂਜੀ। ਉਹਨਾਂ ਦੇ ਕੋਈ ਨਾਂ ਯਾਦ ਨੇ ਤੁਹਾਨੂੰ? ਨਾਂ ਯਾਦ ਆ ਜੀ। ਇੱਥੇ ਆ ਮਰਬਾ ਪਿੰਡ ਦੇ ਨਾਲ ਇਹਦੇ ਨਾਲ ਮੱਲਾ ਸਿੰਘ ਸੀ। ਇਹਦੇ ਅਗਲਾ ਮਰਬਾ ਜਿਹੜਾ ਸੁੰਦਰ ਦਾ, ਇਹਦੇ ਅਗਲੇ ਬੰਦੇ ਆ ਜਾਂਦਾ ਜਗੀਰ ਸਿੰਘ ਦਾ। ਇੱਕ ਪਰਾਂ ਜਾ ਕੇ ਝੋਨੀ ਸੋਨੀ, ਸਾਰੇ ਦੇ ਨਾਂ ਯਾਦ ਆ ਜੀ ਮਰਬਿਆਂ ਵਾਲਿਆਂ ਦੇ। ਮੇਲ ਵਰਤਨ ਸਾਡਾ ਜੀ ਇੱਦਾਂ ਹੀ ਜਿੱਦਾਂ ਹੁਣ ਇਹਨਾਂ ਦੇ ਨਾਲ ਵਿਆਹਾਂ ਸ਼ਾਦੀਆਂ ਤੇ ਇੱਦਾਂ ਸਾਡਾ ਉਹਨਾਂ ਨਾਲ ਮੇਲ ਵਰਤਨ। ਤੁਹਾਡੇ ਪਿੰਡ 'ਚ ਚੂੰਕਿ 7 ਘਰ ਸੀ ਸਿਰਫ ਮੁਸਲਮਾਨਾਂ ਦੇ। 7 ਘਰ। ਕੋਈ ਅਜ਼ਾਨ ਅਜ਼ੂਨ ਦਾ ਰੌਲਾ ਨਹੀਂ ਸੀ ਦੇਣ ਦਿੰਦੇ? ਕੋਈ ਰੌਲਾ ਨਹੀਂ ਜਾਣਦਾ, ਕੋਈ ਰੌਲਾ ਰੱਪਾ ਨਹੀਂ ਪੈਂਦਾ। ਵਿਸਾਖੀ ਆਪਣੀ ਧੱਸ ਕੇ ਮਨਾਉਂਦੇ ਸੀ। ਨਾਲ ਮੁਸਲਮਾਨ ਵੀ ਭੰਗੜਾ ਪਾਉਂਦੇ ਸੀ। ਅੱਛਾ। ਈਦ ਰੋਜ਼ੇ ਹੁੰਦੇ, ਸਾਨੂੰ ਵੀ ਕੁਝ ਨਹੀਂ ਕਹਿੰਦੇ, ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ। ਮੋਟਾ ਗੋਸ਼ਤ ਨਹੀਂ ਸੀ ਹੋਣ ਦਿੰਦੇ। ਕੁੜੀਆਂ ਗਾਉਂਦੀਆਂ ਸੀ ਬਾਰੇ ਦਾ ਮੈਂ ਬਾਬਲਾ ਇੱਕ ਬਾਰ ਦੀ ਧੁੱਪ ਵਾਪਰੀ, ਦੂਜਾ ਪੀਣਾ ਛੱਪੜਾ ਦਾ ਪਾਣੀ। ਇੱਥੇ ਛੱਪੜਾ ਦਾ ਪਾਣੀ ਹੈਗਾ ਨਹੀਂ ਪੀਤਾ, ਨਹੀਂ ਪੀਤਾ। ਪਾਣੀ ਖੂਹ ਚੋਂ ਕੱਢਣਾ, ਐਡਾ ਐਡਾ ਡੱਡੂ ਹੋਣਾ ਖੂਹ 'ਚ। ਤੇ ਜਿੰਨੀਆਂ ਸਰੀ ਸੀ ਨਾ ਮਾਂ ਮੈਂ ਸਾਰਾ ਦਿਨ ਗੱਡੇ ਲੈ ਲੈ ਕੇ ਆਉਂਦੇ ਰਹੇ ਨੇ, ਇੱਥੇ ਛੱਡਦੇ ਰਹੇ ਨੇ। ਸਾਰਿਆਂ ਨੇ ਇੱਥੇ ਛੱਡਿਆ, ਰਾਤ ਇੱਥੇ ਰਹੇ ਆ ਜਿੰਨੇ ਵੀ ਆ ਪਿੰਡ ਸੀ। ਤੇ ਇਹਨਾਂ ਨੂੰ ਰਾਤ ਹੀ ਕੋਈ ਐਲਾਨ ਹੋਇਆ, ਫਿਰ ਇਹ ਰਾਤ ਤੋਂ ਰਾਤ ਨਿਕਲ ਗਏ ਆ। ਕੋਈ ਕਿਸੇ ਬੰਨੇ, ਕੋਈ ਕਿਸੇ ਬੰਨੇ, ਕੋਈ ਕਿਸੇ ਬੰਨੇ। ਸਾਰਾ ਕੁਝ ਛੱਡ ਕੇ? ਸਭ ਕੁਝ ਘਰ ਭਰੇ ਭਰਾਏ ਛੱਡ ਕੇ। ਕਿ ਮੰਜੀਆਂ 2-3 ਖੜਦੇ ਸੀ, ਆਟਾ ਮਣ ਰੱਖ ਲੈਂਦੇ ਸੀ, ਕੁਝਲੀਆਂ 2 ਰੱਖ ਲੈਂਦੇ, ਹੋਰ ਸਮਾਨ ਹੀ ਬੜੇ ਸੀ ਕਿੱਥੇ ਨਾ ਖਾਣੇ। ਭਰੇ ਭਰਾਏ ਘਰ ਛੱਡ ਕੇ, ਡੰਗਰ ਮਾਲ ਡੰਗਰ ਛੱਡ ਕੇ, ਮਾਲ ਡੰਗਰ ਇੱਦਾਂ ਬਾਜ਼ਾਰਾਂ 'ਚ ਤੁਰਿਆ ਫਿਰਦਾ ਸੀ। ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਸਵਾਗਤ ਹੈ। ਨਾਜ਼ਰੀਨ, ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਅਸੀਂ ਇਸ ਵੇਲੇ ਜ਼ਿਲ੍ਹਾ ਫੈਸਲਾਬਾਦ ਦੇ ਕੋਲ ਇੱਕ ਪਿੰਡ ਹੈ, ਚੱਕ ਨੰਬਰ 82 ਗਾਫ ਬੇ ਕੋਟ ਗਰਾਇਆ ਇਹਨੂੰ ਆਖਿਆ ਜਾਂਦਾ ਹੈ। ਤੇ ਗੁਗੇਰਾ ਬ੍ਰਾਂਚ ਦੇ ਇਸ ਪਿੰਡ ਦੇ ਵਿੱਚ ਵੀ ਪਾਰਟੀਸ਼ਨ ਤੋਂ ਪਹਿਲੇ ਸਿੱਖ ਤੇ ਮੁਸਲਿਮ ਜਿਹੜੇ ਸੀ ਉਹ ਮੌਜੂਦ ਸੀ। ਫਿਰ ਜਦੋਂ ਪਾਰਟੀਸ਼ਨ ਹੋਈ, ਪਾਕਿਸਤਾਨ ਤੇ ਹਿੰਦੁਸਤਾਨ ਅਲੱਗਾ ਹੋਇਆ, ਤੇ ਉਸ ਇਨਸਾਨਾਂ ਦੀ ਸਭ ਤੋਂ ਵੱਡੀ ਹਿਜਰਤ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਚੜ੍ਹਦੇ ਪੰਜਾਬ ਚਲੇ ਗਏ। ਤੇ ਚੜ੍ਹਦੇ ਪੰਜਾਬ ਦੇ ਲੋਕ ਜਿਹੜੇ ਸੀ ਉਹ ਆ ਕੇ ਇਹਨਾਂ ਪਿੰਡਾਂ ਦੇ ਵਿੱਚ ਵੱਸ ਗਏ। ਅਸੀਂ ਮੋਸਟ ਆਫ ਦੈਮ ਉਹਨਾਂ ਲੋਕਾਂ ਦੇ ਇੰਟਰਵਿਊਜ਼ ਕਰੀਦੇ ਨੇ ਜਿਹੜੇ ਉੱਧਰੋਂ ਆਏ ਹੁੰਦੇ ਨੇ। ਉਹਨਾਂ ਨੇ ਗੱਲਬਾਤ ਰਿਕਾਰਡ ਕਰੀਦੀ ਹੈ, ਤੁਹਾਡੇ ਤੱਕ ਸਾਂਝੀ ਕਰੀਦੀ ਹੈ। ਤੇ ਉਸ ਗੱਲਬਾਤ ਦੇ ਵਿੱਚ ਅਸੀਂ ਉਹ ਹਾਲਾਤੋਂ ਵਾਕਿਆ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਉਸ ਵੇਲੇ ਹੋਏ ਸੀ, ਕਿਉਂਕਿ ਇਹ ਜਿਹੜੇ ਬਜ਼ੁਰਗ ਜਿਹੜੇ ਸਾਡੇ ਕੋਲ ਬੈਠੇ ਨੇ ਇਹ ਆਈ ਵਿਟਨੈਸ ਨੇ। ਤੇ ਇਹਨਾਂ ਨੇ ਸਾਰਾ ਕੁਝ ਵੇਖਿਆ ਹੈਗਾ। ਕਿਤਾਬਾਂ 'ਚ ਤਾਂ ਅਸੀਂ ਪੜ੍ਹਾਂਗੇ 10-20 ਸਾਲ ਬਾਅਦ ਜਾ ਕੇ ਕਿ ਪਾਰਟੀਸ਼ਨ 'ਚ ਇਸ ਤਰ੍ਹਾਂ ਹੋਇਆ ਸੀ, ਇਸ ਤਰ੍ਹਾਂ ਹੋਇਆ ਸੀ। ਲੇਕਿਨ ਜਿਨ੍ਹਾਂ ਨੇ ਇਸ ਵੰਡ ਨੂੰ, ਇਸ ਖਿੱਤੇ ਨੂੰ 2 ਟੋਟੇ ਹੁੰਦੇ ਵੇਖਿਆ ਹੈਗਾ, ਉਹਨਾਂ ਦੀ ਗੱਲ ਦੀ ਜਿਹੜੀ ਅਥਾਰਟੀ ਹੈ ਜਾਂ ਉਹਨਾਂ ਦੀ ਗੱਲ ਦੀ ਜਿਹੜੀ ਵਕਤ ਹੈ ਉਹ ਪਹਿਲੇ ਨੰਬਰ 'ਤੇ ਹੈ। ਤੇ ਅਸੀਂ ਕੋਟ ਗਰਾਇਆ 'ਚ ਮੌਜੂਦ ਹਾਂ। ਸਾਡੇ ਨਾਲ ਬਜ਼ੁਰਗ ਮੌਜੂਦ ਨੇ ਜਿਹੜੇ ਇਸ ਪਿੰਡ ਦੇ ਵਿੱਚ ਰਹਿੰਦੇ ਸੀ, ਇਸ ਪਿੰਡ ਦੇ ਵਿੱਚ ਸਿੱਖਾਂ ਦੇ ਨਾਲ ਰਹਿੰਦੇ ਸੀ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਗੱਲਬਾਤ ਤੁਹਾਡੇ ਤੱਕ ਪਹੁੰਚਾ ਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਵੇਲੇ ਜਿਹੜਾ ਹੈਗਾ ਸੀ ਉਹ ਵੰਡ ਦੀ ਵਜ੍ਹਾ ਤੋਂ ਜਿਹੜਾ ਨੁਕਸਾਨ ਹੋਇਆ ਸੀ, ਉਸ ਵੰਡ ਦੀ ਵਜ੍ਹਾ ਤੋਂ ਤੇ ਲੋਕਾਂ ਦੇ ਇਮੋਸ਼ਨਸ ਟੁੱਟੇ ਸੀ ਤੇ ਉਹ ਕਿਵੇਂ ਟੁੱਟੇ ਸੀ, ਅਸੀਂ ਉਹ ਗੱਲ ਕਰਾਂਗੇ, ਉਹ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। ਹਾਂਜੀ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਖੈਰ, ਸ਼ੁਕਰ ਅੱਲਾ। ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਮੁਹੰਮਦ ਸਦੀਕ ਆ ਜੀ। ਤੇ ਉਮਰ ਕਿੰਨੀ ਕੁ ਆਪਣੀ? ਉਮਰ ਜੀ ਤਕਰੀਬਨ 12-13 ਸਾਲ ਦੀ ਸੀ ਉਸ ਵੇਲੇ। ਤੇ ਵੰਡ ਵੇਲੇ? ਹਾਂ, ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਉਦੋਂ 12-13 ਸਾਲ ਸੀ। 12-13 ਪੂਰੀ ਹੋਸ਼ ਸੀ ਇਹਨੂੰ। ਤੇ ਮੈਨੂੰ ਇਹ ਦੱਸਣਾ ਤੁਸੀਂ ਕਿ ਜਦੋਂ
ਵੰਡ ਹੋਈ ਹੈ ਜਿਸ ਵੇਲੇ, ਹਾਂਜੀ ਉਸ ਤੋਂ ਪਹਿਲੇ ਦੀ ਅਗਰ ਅਸੀਂ ਗੱਲ ਕਰੀਏ, ਵੰਡ ਤੋਂ ਥੋੜੀ ਦੇਰ ਪਹਿਲੇ ਦੀ, ਤੇ ਇਹ ਪਿੰਡ ਕਿਵੇਂ ਦਾ ਸੀ? ਇਹ ਪਿੰਡ ਜਿਹੜਾ ਸੀ ਯਾਰ, ਉਸ ਤੋਂ ਪਹਿਲਾਂ ਵੀ ਜਿਹੜਾ ਸੀ ਨਾ, ਇਹ ਨਵੀਂ ਆਬਾਦੀ ਸੀਗੀ ਹੈਂ। ਟਿੱਬੇ ਵੀ ਸੀਗੇ, ਵਣ ਵੀ ਸੀਗੇ, ਝਾੜ ਬੂੜ ਵੀ ਸੀਗਾ, ਕੱਚੇ ਮਕਾਨ ਸੀਗੇ। ਇਹਦਾ ਪੱਕਾ ਮਕਾਨ ਨਹੀਂ ਸੀ ਇੱਥੇ ਹੈਗਾ। ਬਾਅਦ 'ਚ ਲੰਬੜਦਾਰ ਸੀਗੇ, ਉਹਨਾਂ ਨੇ ਪੱਕੇ ਪਾਏ। ਸੂਬੇਦਾਰ ਸੀਗੇ, ਉਹਨਾਂ ਨੇ ਪੱਕੇ ਪਾਏ। ਜੈਲਦਾਰ ਸੀ, ਉਹਨਾਂ ਨੇ ਪੱਕੇ ਪਾਏ। ਆਮ ਲੋਕਾਂ ਦੇ ਜਿਹੜੇ ਸੀ ਸਭ ਪਿੰਡ ਕੱਚਾ ਹੀ ਸੀਗਾ। ਉਹਨਾਂ ਦੇ ਨਾਮ ਹੀ ਦੱਸ ਦੇ ਨਾ ਜਿਹੜਾ ਸੀ ਇੱਥੇ ਆ ਲੰਬੜ, ਸੁੰਦਰ ਸਿੰਘ ਉਹਦਾ ਨਾਂ ਸੀਗਾ। ਸਹੀ। 3 ਉਹਦੇ ਬੱਚੇ ਸੀਗੇ। ਵੱਡੇ ਦਾ ਲੱਖਣ ਸੀਗਾ, ਛੋਟੇ ਦਾ ਬਕਰਾਮ ਸੀ, ਬਕਰਾਮ, ਤੇ ਛੋਟੇ ਦਾ ਜਿਹੜਾ ਸੁਖਰਾਜ ਸੀ, ਸੁਖਰਾਜ ਸੀਗਾ। 3 ਮੁੰਡੇ ਸੀ, ਇੱਕ ਉਹਦੀ ਕੁੜੀ ਸੀਗੀ। ਅੱਛਾ। ਉਹਦਾ ਰਿਆਜ਼ ਸੀ ਹੈਂ। ਤੇ ਉਹ ਉਹਨਾਂ ਦਾ ਘਰ ਕਿੱਥੇ ਸੀ ਨੰਬਰ? ਉਹਨਾਂ ਦਾ ਘਰ ਸੀਗਾ, ਸਾਰਾ ਉਹਨਾਂ ਦਾ ਹੀ ਘਰ ਸੀ। ਉਹਨਾਂ ਦੇ 3 ਮਰਬੇ ਸੀਗੇ। 3 ਮਰਬੇ ਥਾਂ ਸੀ ਉਹਨਾਂ ਕੋਲ? ਆਹ 3 ਮਰਬੇ ਜ਼ਮੀਨ ਸੀ ਉਹਨਾਂ ਜਿਵੇਂ ਰਕਬਾ 3 ਮਰਬੇ ਸੀ ਉਹਦਾ। ਅੱਛਾ। ਤੇ ਹਾਤਾ ਸੀ ਹਾਤਾ ਸਾਰਾ ਹਾਤਾ ਉਹਨਾਂ ਸੀ। ਉਹ ਹਾਤੇ ਜੋ ਘਰ ਤੋਂ ਕਰ 12-13 ਹਾਤੇ ਬੜੇ ਆ। ਬਹੁਤੇ ਆ 12 ਤਾਂ ਹਾਂ। ਅੱਛਾ ਬਜ਼ੁਰਗੋ, ਕਿੰਨੇ ਕੁ ਘਰ ਸੀ ਇਸ ਪਿੰਡ 'ਚ ਸਿੱਖਾਂ ਦੇ? ਸਿੱਖਾਂ ਦੇ ਸਿੱਖ ਜ਼ਿਆਦਾ ਸੀ, 7 ਘਰ ਸੀ ਇਹਨਾਂ 7 ਘਰ ਆ ਜੀ ਇੱਥੇ ਗਰਾਇਆ ਦੇ ਪਹਿਲੇ ਬਸਿੰਦਿਆਂ ਦੇ। ਜਿਹੜੇ ਜਿਹੜੇ ਲੋਕਲ ਸੀ ਬਸ਼ਿੰਦੇ ਜਿਹੜੇ, ਹਾਂ, ਇੱਥੇ ਤਾਂ ਤੁਹਾਡੇ ਘਰ 7 ਸੀ? 7 ਸੀ ਸਾਡੇ, 7 ਬਾਕੀ ਸਾਰੇ ਉਹਨਾਂ ਦੇ? ਬਾਕੀ ਸਿੱਖ ਬਾਕੀ ਸੀ। ਸਿੱਖ ਹੀ ਸਨ ਇੱਥੇ। ਕੋਈ ਸਾਈ ਸੀ, ਉਹ ਸਿੱਖ ਸੀ, ਉਹ ਮੁਸਲਮਾਨ ਕੰਮੀਕਾਰਾ ਸੀ। ਇੱਕ ਮਸਜਿਦ ਸੀ ਕੱਚੀ, 2 ਗੁਰਦੁਆਰੇ ਸੀਗੇ। ਅੱਛਾ। ਵੱਡਾ ਖੂਹ ਸੀ ਆ ਚੌਂਕ ਦੇ ਵਿੱਚ। ਕੱਟੇ ਦਾ ਪਾਣੀ ਕੱਢਦੇ ਹੁੰਦੇ ਸੀ, ਝੋਟਾ ਜੋ ਹੋ ਗਿਆ, ਪਾਣੀ ਬਹੁਤ ਡੂੰਘਾ। ਅੱਛਾ, ਮੈਨੂੰ ਇਹ ਦੱਸਣਾ ਕਿ ਸਿੱਖਾਂ ਦੀ ਇੱਕ ਵੱਡੀ ਤਾਦਾਦ ਇੱਥੇ ਹੈਗੀ ਸੀ। ਉਹਨਾਂ ਦੀਆਂ ਮੜੀਆਂ, ਉਹਨਾਂ ਦੇ ਗੁਰਦੁਆਰੇ ਕਿੰਨੇ ਕੁ ਸੀ? ਗੁਰਦੁਆਰੇ ਉਹਨਾਂ ਦੇ 2 ਸੀ ਜੀ, ਇੱਕ ਪੱਕਾ ਸੀ ਤੇ ਇੱਕ ਕੱਚਾ ਸੀ। ਅੱਛਾ। ਇੱਕ ਬਣਾਉਣ ਹੀ ਡਿਆ ਚੱਲ ਤੇ ਮੜੀਆਂ ਜਿਹੜੀਆਂ ਤਕਰੀਬਨ 2 ਮਰਬੇ ਛੱਡ ਕੇ ਤੀਸਰੇ ਮਰਬੇ ਨੇ। 2 ਮਰਬੇ ਛੱਡ ਕੇ ਤੀਸਰੇ ਮਰਬੇ ਜਾ ਇੱਧਰ ਚੜ੍ਹਦੇ ਬੰਨੇ ਆ ਲੈ ਗਿਆ ਮੁਸਲਮਾਨੀ ਕਬਰਾਂ, ਕਬਰਸਤਾਨਾਂ ਦੇ ਇੱਧਰਲੇ ਬੰਨੇ ਮੜੀਆਂ। ਠੀਕ। ਉੱਥੇ ਮਿੱਟੀ ਸੁੱਟ ਛੜੀ ਲੋਕਾਂ ਨੇ ਬੇਵਾ। ਅੱਛਾ, ਮਸਜਿਦ ਇੱਕ ਸੀ? ਮਸਜਿਦ ਇੱਕ ਸੀ। ਅੱਛਾ, ਇਹ ਜਿਹੜਾ ਤੁਹਾਡੇ ਨਾਲ ਪਿੱਛੇ ਚੱਕ ਹੈਗਾ, ਚੱਕ 80 ਗਾਫਵੇ, ਹਾਂਜੀ। ਉੱਥੇ ਅਸੀਂ ਕੀਤਾ ਸੀ ਪ੍ਰੋਗਰਾਮ, ਤੇ ਬੰਦਾ ਦੱਸਦਾ ਸੀ ਕਿ ਕੋਈ ਖੁਸ਼ੀ ਬਾਬਾ ਸੀ, ਉਹਨੂੰ ਅਜ਼ਾਨ ਨਹੀਂ ਸੀ ਦੇਣ ਦਿੰਦੇ। ਫਿਰ ਉਹਨੇ ਲੋਕਾਂ ਨੂੰ ਇਕੱਠਾ ਕੀਤਾ ਕਿ ਮੈਨੂੰ ਅਜ਼ਾਨ ਨਹੀਂ ਦੇਣ ਦਿੰਦੇ। ਫਿਰ ਇੱਕ ਸਿੱਖ ਉਹਦੇ ਨਾਲ ਖਲੋਤਾ, ਉਹਨੇ ਕਿਹਾ ਮੈਂ ਤੇਰੇ ਨਾਲ ਹਾਂ, ਤੂੰ ਅਜ਼ਾਨ ਦੇ ਬਈ। ਤੇ ਉਸ ਪਿੰਡ, ਉਹਦੀ ਵਜ੍ਹਾ ਤੋਂ ਨਾਂ, ਪਿੰਡ ਦਾ ਨਾਂ ਖੁਸ਼ੀਪੁਰ ਰੱਖ ਦਿੱਤਾ। ਤੇ ਤੁਹਾਡੇ ਪਿੰਡ 'ਚ ਚੂੰਕਿ 7 ਘਰ ਸੀ ਸਿਰਫ ਮੁਸਲਮਾਨਾਂ ਦੇ, 7 ਘਰ, ਕੋਈ ਅਜ਼ਾਨ ਅਜ਼ੂਨ ਦਾ ਰੌਲਾ ਨਹੀਂ ਸੀ ਦੇਣ ਦਿੰਦੇ? ਕੋਈ ਰੌਲਾ ਨਹੀਂ ਜਾਣਦਾ। ਅੱਛਾ। ਇਹਨਾਂ ਦੇ ਕਹਿਣ ਦਾ ਮਕਸਦ ਉਹਨਾਂ ਦਾ ਤੁਹਾਡਾ ਰਹਿਣ ਸਹਿਣ, ਮਿਲਣ ਵਰਤਣ। ਜਿਹੜਾ ਮੇਲ ਵਰਤਨ ਸਾਡਾ ਜੀ ਇੱਦਾਂ ਹੀ ਜਿੱਦਾਂ ਹੁਣ ਇਹਨਾਂ ਦੇ ਨਾਲ ਵਿਆਹਾਂ ਸ਼ਾਦੀਆਂ ਤੇ ਇੱਦਾਂ ਸਾਡਾ ਉਹਨਾਂ ਨਾਲ ਮੇਲ ਵਰਤਨ। ਉਦੋਂ ਦੁਨੀਆ ਸਾਂਝੀ ਸੀ। ਅੱਛਾ, ਫਿਰ ਜਿਹੜੇ ਉਹਨਾਂ ਦੇ ਹੁੰਦੇ ਸੀ ਫੰਕਸ਼ਨ, ਮਤਲਬ ਕੋਈ ਵਿਸਾਖੀ ਆ ਗਈ, ਹਾਂਜੀ, ਉਹ ਗੁਰਪੁਰਬ ਆ ਗਿਆ ਉਹਦਾ, ਬਾਬੇ ਨਾਨਕ ਦਾ, ਜਾਂ ਕੋਈ ਉੱਥੇ ਗੁਰਦੁਆਰੇ ਦੇ ਵਿੱਚ ਕੋਈ ਰੌਲਾ ਰੱਪਾ ਨਹੀਂ ਪੈਂਦਾ। ਵਿਸਾਖੀ ਆਪਣੀ ਧੱਸ ਕੇ ਮਨਾਉਂਦੇ ਸੀ। ਨਾਲ ਸਿੱਖ, ਨਾਲ ਮੁਸਲਮਾਨ ਵੀ ਭੰਗੜਾ ਪਾਉਂਦੇ ਸੀ। ਅੱਛਾ। ਤੇ ਜਦੋਂ ਮੁਸਲਮਾਨਾਂ ਦੀ ਹੁੰਦੀ ਸੀ ਈਦ ਰੋਜ਼ੇ, ਫਿਰ ਈਦ ਰੋਜ਼ੇ ਹੁੰਦੇ, ਸਾਨੂੰ ਵੀ ਕੁਝ ਨਹੀਂ ਕਹਿੰਦੇ, ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ। ਮੋਟਾ ਗੋਸ਼ਤ ਨਹੀਂ ਸੀ ਹੋਣ ਦਿੰਦੇ। ਅੱਛਾ। ਹੈਂ, ਉਹ ਬੱਕਰੇ ਖਾਂਦੇ, ਅਸੀਂ ਬੱਕਰੇ ਖਾਂਦੇ, ਉਹ ਝਟਕਾ ਕਰਦੇ ਸੀ, ਜਿਵਾ ਕਰਦੇ ਆ। ਝਟਕਾ ਦਾ ਥੋੜਾ ਸਮਝਾਓ। ਉਹ ਬੰਨ ਲੈਂਦੇ ਸੀ ਰੁੱਖ ਦੇ ਨਾਲ ਭਾਰੂ। ਅੱਛਾ। ਤੇ ਇੱਕ ਜਾਣਾ ਪਿੱਛੋਂ ਖਿੱਚ ਲੈਂਦਾ ਸੀ ਲੱਤਾਂ, ਹਾਂ, ਤਣ ਦਿੰਦਾ ਸੀ, ਤੂਆ ਉੱਤੇ ਮਾਰਦਾ ਸੀ ਤਲਵਾਰ, ਇੱਥੇ ਹੱਥ ਆਪਣਾ ਵੇਲਾ ਜੰਡ ਹੁੰਦੀ ਸੀ, ਇੰਨੇ ਗਰੀਬ ਹੁੰਦੇ ਆ, ਵੇਖਦੇ ਹੁੰਦੇ ਆ। ਝਟਕਾ ਹੁੰਦੇ। ਹਾਂ, ਉਹ ਤਲਵਾਰ ਮਾਰਦੇ ਸੀ ਨਾ ਕਿ ਲੱਕੜ ਤੇ ਬੰਨ ਕੇ, ਤੇ ਸਿਰ ਵੱਖਰਾ। ਉੱਥੇ ਉਹਨਾਂ ਨੇ ਸੂਰ ਰੱਖੇ ਸੀ 84 80 ਜੱਗ,
ਵੀ ਜੇ ਮੁਸਲਮਾਨ ਗਾਂ ਕਰਨਗੇ ਅਸੀਂ ਸੂਰ ਕਰ ਦਿਆਂਗੇ। ਅੱਛਾ ਹਾਂ ਫਿਰ ਤੁਸੀਂ ਗਾਂ ਨਹੀਂ ਸੀ ਆ ਕਰਦੇ। ਨਹੀਂ ਹਾਂ ਵੱਡੀ ਈਦ ਤੇ ਫਿਰ ਅਗਰ ਵੱਡੀ ਈਦ ਵੀ ਆਉਂਦੀ ਵੱਡੀ ਤੇ ਬੱਕਰਾ ਸੀ, ਬੱਕਰਾ ਹੀ ਕਰਦੇ। ਬੱਕਰੀ ਕਰਨੀ ਜਵਾ। ਅੱਛਾ ਹਾਂ ਅੱਛਾ ਮੈਨੂੰ ਇਹ ਦੱਸਣਾ ਕਿ ਵੱਡੀ ਸੌਂ ਅਸੀਂ ਇਹਨਾਂ ਨੇ ਚਲੋ ਵੀ ਚੱਲ ਵੀ ਮਸੀਤੇ ਕਰਾਉਣ ਚੁੱਕ, ਉਹਨਾਂ ਕਹਿਣਾ ਗਊ ਦੀ ਸੌਂ ਆ। ਗਾਂ ਦੀ ਸੌਂਕ ਗਊ ਦੀ ਸੌਂ ਨਹੀਂ ਚੁੱਕਦੇ। ਨਹੀਂ ਚੁੱਕਦੇ। ਨਾ। ਅੱਛਾ ਉਹਨਾਂ ਨੇ ਤੁਹਾਨੂੰ ਕਹਿਣਾ ਮਸੀਤੇ ਚੱਲ ਕਰਾਉਣ ਚੁੱਕ। ਨਹੀਂ ਆਪੋ ਵਿੱਚ ਹੀ ਰੌਲਾ ਸਾਡਾ ਪੈ ਜਾਂਦਾ ਮੁਸਲਮਾਨਾਂ ਦੇ ਝਾਕੀ ਲੈਣੀ ਤੇਰੇ ਕੋਲ ਸੌਂ ਲੈਣੀ ਆ ਮਸੀਤੇ। ਹਾਂ ਹੈਂ ਅਸੀਂ ਇਹ ਵੱਡੀ ਸੌਂ ਇਹ ਆਖੀ ਲੈ ਇਹ- ਕਰਾਉਣ ਚੁੱਕ ਲੈ। ਹਾਂ ਉਹਨਾਂ ਦੀ ਵੱਡੀ ਗੱਲ ਇਹ ਸੀ ਵੀ ਜੋ ਮਸੀਤੇ ਗਊ ਦੀ ਸੌਂ ਆ ਜਾ। ਗਾਂ ਦੀ ਸੌਂਕ ਖਾਇਆ। ਨਹੀਂ ਖਾਣੀ ਨਾ ਉਹਨਾਂ ਉਹ ਨਹੀਂ ਖਾਂਦੇ। ਜਿਹੜਾ ਵੱਡਾ ਲੰਬੜ ਦਾ ਮੁੰਡਾ ਸੀ ਹੂੰ ਇਹ ਕਰੀਬਨ ਐਡੇ ਇਹਦੇ ਨਾਲ ਵੀ ਛੋਟੇ ਸਾਂ। ਹਾਂ ਉਹਨੇ ਆਪਣੀ ਬੈਠਕ ਦੇ ਵਿੱਚ ਬੂਹਾ ਮਾਰ ਕੇ ਬੂਹੇ ਉਹਦੇ ਨਾਲ ਲੱਖਣ ਜੀ ਹਾਂ ਬੂਹੇ ਮਾਰ ਕੇ 4 ਸਵੇਰੇ ਦੇ ਹਾਂ ਤੇ ਪੈਰ ਸ਼ੀਸ਼ਾ ਰੱਖ ਕੇ ਪੈਰ ਨਾਲ ਘੋੜਾ ਦਬਾ ਕੇ ਇੱਥੇ ਬੰਦੂਕ ਰੱਖ ਕੇ ਮਾਰੀ ਸੀ, ਚਲਾਈ ਸੀ। ਕਿਉਂ? ਅੱਲਾ ਜਾਣੇ। ਉਹ ਬਾਤ ਕੋ ਘਰੇਲੂ ਹਾਂ ਉਹ ਕੋਲੇ ਬਾਬਾ ਤੇ ਜਿਹੜੇ ਜਿਹੜੇ ਬਾਕੀ ਤੁਹਾਡੇ ਨਾਲ ਦੇ ਜੋਟੀਦਾਰ ਸੀ ਹਾਂਜੀ ਨੰਬਰ ਤੋਂ ਇਲਾਵਾ ਹਾਂਜੀ ਉਹਨਾਂ ਦੇ ਕੋਈ ਨਾਂ ਯਾਦ ਨੇ ਤੁਹਾਨੂੰ? ਨਾ ਯਾਦ ਆ ਜੀ। ਹਾਂ ਇੱਥੇ ਆ ਮੁਰੱਬਾ ਪਿੰਡ ਦੇ ਨਾਲ ਆ, ਇਹਦੇ ਨਾਲ ਮੱਲਾ ਸਿੰਘ ਸੀ। ਹਾਂ। ਇਹਦੇ ਅਗਲਾ ਮੁਰੱਬਾ ਜਿਹੜਾ ਸੁੰਦਰ ਦਾ ਇਹਦੇ ਅਗਲੇ ਬੰਦੇ ਆ ਜਾਂਦਾ ਜਗੀਰ ਸਿੰਘ ਦਾ। ਹਾਂ ਇੱਕ ਪਰਾਂ ਜਾ ਕੇ ਝੋਨੀ ਸੋਨੀ ਸਾਰੇ ਦੇ ਨਾਂ ਯਾਦ ਆ ਜਾਂ ਮੁਰੱਬਿਆਂ ਵਾਲਿਆਂ ਦੇ। ਹਾਂ ਹਾਂ ਦੋ ਸਿਰੇ ਤੇ ਮੁਰੱਬਾ ਚੱਲ ਜਾਂਦਾ ਨਿਕਾਲ ਉਹਨੂੰ, ਹਾਂ ਉਹਨਾਂ ਦੇ ਨਾਂ ਸੀ। ਇੱਕ ਦੋ ਭਰਾ ਸੀ, ਇੱਕ ਨਾਲ ਝੋਨੀ ਇੱਕ ਨਾਲ ਸੋਨੀ। ਉਰਲਾ ਜਗੀਰ ਸਿੰਘ ਸਾਦਾ ਸਿੰਘ। ਅੱਛਾ ਇਹਨਾਂ ਦੇ ਨਾਲ ਖੇਡਦੇ ਮਲਦੇ ਰਹੇ? ਹਾਂ ਖੇਡਦੇ ਮਲਦੇ ਰਹੇ ਜੀ। ਇਹਨਾਂ ਉਹਨਾਂ ਨਾਲ ਨਹੀਂ ਖੇਡਦੇ ਰਹੇ। ਆ ਜਿਹੜੇ ਤੁਹਾਨੂੰ ਦੱਸਿਆ ਨਾ ਲੰਬੜ ਦੇ ਮੁੰਡੇ ਸੁਖਰਾਜ ਵਿਕਰਾਮ ਇਹ ਸਾਡੇ ਹਾਣੀ ਹਮਾਣੀ ਜੀ। ਅੱਛਾ ਇਹ ਖਾਣੀ ਸੀ ਹਾਂ ਖੇਡਦੇ ਰਹੇ ਆ। ਹਾਂ ਅੱਛਾ ਉੱਥੇ ਅਸੀਂ ਮਸੀਤਾਂ ਬਾਂਗ ਦਿੰਦੇ ਆ, ਉਹ ਮਸੀਤੇ ਸਨਕ ਹੋ ਜਾਂਦੇ ਸੀ ਹੂੰ ਸਵੇਰੇ ਸਵੇਰੇ। ਆ ਸਨਕ ਨਹੀਂ ਹੁੰਦਾ ਉਹ ਵੀ ਹੁੰਦੇ ਹੁੰਦੇ ਜਿਹੜੇ ਆਈ ਜਾਂਦੇ ਆਜ਼ਾਨ ਹੋ ਗਈ ਨਾ ਸਨਕ ਭੱਜ ਬੈ ਉੱਠੋ ਹੋਏ। ਹਾਂ ਤੇ ਇਹਨਾਂ ਦਾ ਟਾਈਮ ਲੈਦਾ ਹੁੰਦਾ ਸੀ? ਟਾਈਮ ਉਹਨਾਂ ਦਾ ਲੈਦਾ ਉਹਨਾਂ ਦਾ ਆਪਣਾ ਅਜ਼ਾਨ ਦਾ ਟਾਈਮ ਲੈਦਾ ਤੇ ਉਹਨਾਂ ਦਾ ਵਜਾਉਣ ਦਾ ਟਾਈਮ ਲੈਦਾ। ਆਹ ਅੱਛਾ ਅੱਗੜ ਪਿਛੜੀ ਹੋ ਜਾਂਦਾ ਸੀ। ਹਾਂ ਹਾਂ ਲੇਕਿਨ ਇਹ ਕਿ ਪਿਆਰ ਮੁਹੱਬਤ ਨਾਲ ਰਹਿ ਰਹੇ ਸੀ। ਹਾਂ ਪਿਆਰ ਮੁਹੱਬਤ ਨਾਲ ਜੀ ਬੜੇ। ਜਦੋਂ ਗਏ ਆ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਰੋਂਦੇ ਸੀਗੇ। ਅੱਛਾ ਮੇਰੇ ਜਿਹੜੇ ਰੋਂਦੇ ਸੀ ਉਹ ਆਂਦੇ ਉਹਨਾਂ ਨੂੰ ਆਂਦੇ ਵੀ ਚਲੋ ਸਾਡੇ ਘਰ ਸਮਾਨ ਲਿਆਓ। ਹਾਂ ਉਹ ਕਹਿੰਦੇ ਤੁਸੀਂ ਐਂ ਨਹੀਂ ਚੱਲੇ ਬਈ ਹੋ ਰਿਹਾ ਨਹੀਂ ਜਾਣਾ, ਕੋਈ ਸਮਾਨ ਨਹੀਂ ਚੁੱਕਦਾ। ਅੱਛਾ ਮੈਨੂੰ ਇਹ ਦੱਸਣਾ ਕਿ ਉਦੋਂ ਲੈਲਪੁਰ ਤੇ ਤੁਹਾਡੇ ਕੋਲ ਹੀ ਆ ਹਲੇ ਵੀ, ਤੇ ਉਦੋਂ ਵੀ ਲੈਲਪੁਰ ਸੀ, ਲਾਗੇ ਸੀ ਲੈਲਪੁਰ। ਹਾਂ ਜੀ ਤੇ ਉਹ ਤੁਸੀਂ ਇਹ ਸੁਣਦੇ ਸੀ ਕਿ ਲੈਦਾ ਹੋਏ ਨਾ ਪਾਕਿਸਤਾਨ ਇੰਡੀਆ? ਕਦੀ ਨਹੀਂ ਤੁਹਾਡੇ ਜੀ, ਕੰਨੀ ਨਹੀਂ। ਪਈ ਸੀ ਖਬਰ? ਨਹੀਂ ਨਹੀਂ ਕੋਈ ਖਬਰ ਨਹੀਂ। ਅਸੀਂ ਉਦੋਂ ਆਏ ਹੌਲੇ ਸਾਨੂੰ ਸਾਰੀ ਕਾਹਦੀ ਖਬਰ ਹੋਣੀ। ਸਾਡੇ ਬੁੱਢੇ ਜਿਹੜੇ ਉਹ 3 ਭਾਈ ਸੀ। ਅੱਛਾ ਇੱਕ ਸਾਡਾ ਜਿਹੜਾ ਪਿਓ ਸੀ ਉਹ 84 ਵਿਆਹ ਸੀ। ਜਿਹੜਾ ਸਾਡੇ ਛੋਟੇ ਚਾਚੇ ਸੀ ਉਹ ਦੇਸ਼ ਵਿਆਹੇ ਸੀ। ਤੇ ਸਾਡਾ ਬੁੜਾ ਦਾ ਜਦੋਂ ਦੇਸ਼ ਉਹਨਾਂ ਨੂੰ ਵਿਆਹੁਣ ਗਿਆ ਨਾ, ਵਿਆਹੁਣ ਗਿਆ ਤੇ ਉੱਥੇ ਕੁੜੀਆਂ ਗਾਉਂਦੀਆਂ ਬਾਰੇ ਨਾ ਵਿਆਹੀ ਬਾਬਲਾ ਇੱਕ ਬਾਰ ਦੀ ਧੁੱਪ ਹੋਵੇ ਬੁਰੀ ਦੂਜਾ ਛੱਪੜਾ 'ਚ ਪੀਣਾ ਹੀ ਪਾਣੀ। ਇੱਧਰ ਆਉਂਦਾ ਕੌਣ ਸੀ? ਅੱਛਾ ਬਾਰੇ ਕੁੜੀਆਂ ਗਾਉਂਦੀਆਂ ਬਾਰੇ ਨਾ ਵਿਆਹੀ ਬਾਬਲਾ ਇੱਕ ਬਾਰ ਦੀ ਧੁੱਪ ਵਾ ਬੁਰੀ ਦੂਜਾ ਪੀਣਾ ਛੱਪੜਾ ਦਾ ਪਾਣੀ। ਇੱਥੇ ਛੱਪੜਾ ਦਾ ਪਾਣੀ ਹੈਗਾ ਨਹੀਂ ਪੀਤਾ, ਨਹੀਂ ਪੀਤਾ। ਉਹ ਤਾਂ ਵੰਡ ਹੋਈ ਤੇ ਆਏ ਇੱਧਰ ਨੂੰ। ਹਾਂ ਪਾਣੀ ਖੂਹ ਚੋਂ ਕੱਢਣਾ, ਐਡਾ ਐਡਾ ਡੱਡੂ ਹੋਣਾ ਖੂਹ 'ਚ, ਉਹ ਵਿੱਚੇ ਮੂਦਦੇ ਸੀ। ਮੂਤਣਾ ਹੀ ਆ ਉਹਨਾਂ। ਇਹਨਾਂ ਦਾ ਇਹ ਗੱਲ ਸੀ ਆ ਜਿਹੜੇ ਹੈਂ ਨਾਂ ਕਹਿੰਦੇ ਦੱਸ ਦਿਓ ਨਾਂ ਕਿਹਦਾ ਉਹਨਾਂ ਦੇ? ਹਾਂ ਆਪਣੇ ਤੁਸੀਂ ਬਜ਼ੁਰਗਾਂ ਦੇ ਨਾਂ ਦੱਸੋ ਨਾ। ਵੱਡੇ ਨਾਂ ਤਾਂ ਹੈਗਾ ਸੀ ਝੰਡਾ, ਹਾਂ ਛੋਟੇ ਨਾਲ ਮਹਿੰਗਾ, ਹਾਂ। ਛੋਟੇ ਨਾਲ ਜੂਮਣਾ। 3 ਭਾਈ। ਅੱਛਾ
ਤੇ ਕੰਮ ਮਾਲ ਡੰਗਰ ਰੱਖੇ ਸੀ ਕਿ ਮਾਲ ਡੰਗ ਵਾਈ ਦਾ ਹੀ ਕੰਮ ਸੀਗਾ। ਵਾਈ ਬੀਜੀ ਦਾ ਹੀ ਕੰਮ ਸੀ? ਉਹ ਦੱਸੋ ਨਾ ਹਾਲਾਂ ਨਾਲ ਵਾਹੀ ਕਰਦੇ ਸੀ। ਹੁਣ ਉਹਦੇ ਟਰੈਕਟਰ ਨੇ ਉਹ ਹਾਲਾਂ ਨਾਲ ਵਾਹੀ ਕਰ ਸਾਰਾ ਦਿਨ ਹਲ ਬੋਲਣੇ ਖਾਲੇ ਖਾਲਣੇ। ਹੁਣ ਤਾਂ ਹੋਈ ਆ, ਹੁਣ ਤਾਂ ਬੁੜੀਆਂ ਵਾਹੀ ਕਰਵਾਉਂਦੀਆਂ ਨੇ, ਬੀਜ ਲੈ ਜਾਂਦੀਆਂ ਨੇ ਟਰੈਕਟਰ ਵਾਲੇ ਨੂੰ, ਕਹਿੰਦੀਆਂ ਬੀਜੇ ਪਏ। ਉਦੋਂ ਨਹੀਂ ਸੀ ਇੱਦਾਂ ਹੁੰਦੀ। ਤੇ ਉਹ ਜਿਹੜੀ ਜ਼ਮੀਨ ਸੀ ਪਿੰਡ ਦੀ, ਹਾਂਜੀ ਤੇ ਉਹ ਕਿੰਨੇ ਕੁ ਮਰਬੇ ਸੀ? 7 ਮਰਬੇ ਸੱਤੇ ਜਿਹੜੇ ਨਾ ਬਸਿੰਦੇ ਇਹਨਾਂ ਦੇ 7 ਘਰ ਨੇ, 7 ਮਰਬੇ ਆ। 7 ਘਰ, 7 ਗ੍ਰਾਂ 7 ਘਰ ਦੇ 7 ਮਰਬੇ। ਜਿਹੜਾ ਗਿਆ ਲੰਬੜਦਾਰ ਇਹਦੇ 3 ਮਰਬੇ ਸੀ। ਇਹਦੇ 3 ਮਰਬੇ। ਇਹ ਸੂਬੇਦਾਰ ਸੀ, ਉਹਦੇ 5 ਮਰਬੇ ਆ। ਜਲਦਾਰਾਂ ਦੇ ਜ਼ਿਆਦਾ ਨੇ ਮੋਗੀ ਸੀ, ਉਹਦਾ ਨਾ ਮੈਨੂੰ ਪਤਾ ਕਿੰਨੇ। ਹਾਂ 5.5। ਉਹ ਮੋਗੀ ਉਹਨਾਂ ਦੀ ਸੀ, ਜ਼ਿਆਦਾਤਰਾਂ ਦੀ ਥੋੜੇ ਮਰਬੇ ਉਹ ਚ ਲੰਬ। ਬਾਗ ਚ ਉਹਨਾਂ ਦਾ ਪਿੰਡ ਦੇ ਨਾਲ 3-4 ਕਿੱਲੇ। ਜੈਲਦਾਰ ਦਾ ਨਾਮ ਨਾਂ ਦਾ ਨਹੀਂ ਪਤਾ ਜੈਲਦਾਰ ਦਾ। ਅੱਛਾ, ਇਹ ਦੱਸਣਾ ਕਿ ਜਦੋਂ ਵੰਡ ਹੋਣ ਲੱਗੀ 47 ਦੇ ਵਿੱਚ, ਤੇ ਉਹ ਉਸੇ ਟਾਈਮ 14 ਅਗਸਤ ਨੂੰ ਹੀ, ਉਸ ਤੋਂ ਪਹਿਲੇ ਕੋਈ ਤਾਰੀਖ ਯਾਦ ਹੈ ਜਦੋਂ ਕਦੋਂ ਉੱਠ ਕੇ ਗਏ? ਉਹ ਇਕੱਠੇ ਹੀ ਉੱਠ ਗਏ ਸਾਰੇ ਕਿ ਵਾਰੋ ਵਾਰੀ ਗਏ? ਨਹੀਂ ਇਕੱਠੇ ਹੀ ਆ ਜਿਹੜੇ ਆ ਨਾ, ਆ ਪਿੰਡ ਆ ਬਕਾਇਆ ਲਾਗੇ ਸੀ ਦਾ ਬਹੁਤ ਸੀਗਾ। ਟੈਂਡਰ ਬਹੁਤ ਸੀਗੇ, 4-4 ਮਰਬੇ ਵੀ ਟੈਂਡਰ ਸੀਗਾ ਪਿੰਡਾਂ ਵਿੱਚ। ਤੇ ਜਿੰਨੀਆਂ ਸਰੀ ਸੀ ਨਾ ਮਾਂ ਮੈਂ ਸਾਰਾ ਦਿਨ ਗੱਡੇ ਲੈ ਕੇ ਆਉਂਦੇ ਰਹੇ ਨੇ, ਇੱਥੇ ਛੱਡਦੇ ਰਹੇ ਨੇ। ਸਾਰਿਆਂ ਨੇ ਇੱਥੇ ਛੱਡਿਆ, ਰਾਤ ਇੱਥੇ ਰਹੇ ਆ ਜਿੰਨੇ ਵੀ ਆ ਪਿੰਡ ਸੀ। ਤੇ ਇਹਨਾਂ ਨੂੰ ਰਾਤ ਹੀ ਕੋਈ ਐਲਾਨ ਹੋਇਆ, ਫਿਰ ਇਹ ਰਾਤ ਤੋਂ ਰਾਤ ਨਿਕਲ ਗਏ ਆ। ਕੋਈ ਕਿਸੇ ਬੰਨੇ, ਕੋਈ ਕਿਸੇ ਬੰਨੇ, ਕੋਈ ਕਿਸੇ ਬੰਨੇ। ਸਾਰਾ ਕੁਝ ਛੱਡ ਗਏ? ਸਭ ਕੁਝ ਘਰ ਭਰੇ ਭਰਾਏ ਛੱਡ ਕੇ, ਕਿ ਮੰਜੀਆਂ 2-3 ਖੜਦੇ ਸੀ, ਆਟਾ ਮਣ ਕੇ ਰੱਖ ਲੈਂਦੇ ਸੀ, ਕੁਝਲੀਆਂ 2 ਰੱਖ ਲੈਂਦੇ, ਹੋਰ ਸਮਾਨ ਹੀ ਬੜੇ ਸੀ, ਕਿਸੇ ਨਾ ਖਾਣੇ। ਭਰੇ ਭਰਾਏ ਘਰ ਛੱਡ ਕੇ, ਡੰਗਰ ਮਾਲ ਡੰਗਰ ਛੱਡ ਕੇ, ਮਾਲ ਡੰਗਰ ਇੱਦਾਂ ਬਾਜ਼ਾਰਾਂ 'ਚ ਤੁਰਿਆ ਫਿਰਦਾ ਸੀ। ਤੇ ਉਹ ਜਦੋਂ ਇੱਥੋਂ ਉੱਠ ਕੇ ਗਏ ਨੇ, ਹਾਂਜੀ ਕਿਉਂਕਿ ਜਦੋਂ ਅਸੀਂ ਉਧਰੋਂ ਜਿਹੜੇ ਬਜ਼ੁਰਗ ਆਏ ਉਹਨਾਂ ਨਾਲ ਗੱਲ ਕਰੀਏ ਤਾਂ ਕਹਿੰਦੇ ਸਾਨੂੰ ਜਥੇ ਪੈਂਦੇ ਸੀ। ਇਹਨਾਂ ਦੇ ਨਾਲ ਵੀ ਇਦਾਂ ਹੀ ਹੋਇਆ? ਕੀ ਕਹਿੰਦੇ ਸੀ? ਇਹਨਾਂ ਨੂੰ ਵੀ ਜਥੇ ਜੁਥੇ ਪੈ ਗਏ? ਨਹੀਂ ਇਹਨਾਂ ਨੂੰ ਕੋਈ ਜਥੇ ਨਹੀਂ, ਇਹ ਜੱਫੀਆਂ ਬਾਬਾ ਮਿਲ ਕੇ ਗਏ ਆ, ਰੋਂਦੇ ਸੀ ਇਹ। ਇੱਥੇ ਜਿਹੜੇ ਅਸੀਂ ਨਾ, ਇੱਥੇ ਜਿਹੜੇ ਗਏ ਉਹ ਜੱਫੀਆਂ ਪਾ ਕੇ ਮਿਲਦੇ ਸੀ, ਜਿਹੜੇ ਉਧਰੋਂ ਆਏ ਵੱਢ ਲੋਕ ਹੋ ਕੇ ਆਏ ਆ। ਅੱਛਾ, ਉਹ ਵੱਢ ਟੋਕ ਹੋ ਕੇ ਆਏ ਆ, ਕਈਆਂ ਦੇ ਖਾਨਦਾਨ ਹੀ ਗਏ ਆ। ਇੱਥੇ ਆਲਿਆਂ ਦਾ ਜੀ ਕੋਈ ਕਿਸੇ ਨੂੰ ਢੇਮੀ ਨਹੀਂ ਮਾਰੀ। ਸਿਰਫ ਤੁਹਾਡੇ ਪਿੰਡ ਦੇ ਕਿ ਸਾਰੇ ਪਿੰਡਾਂ ਦੇ? ਨਹੀਂ ਅਸੀਂ ਤਾਂ ਆਪਣੇ ਪਿੰਡ ਦੀ ਗੱਲ ਕਰਨਾ ਹੈ, ਸਾਰੇ ਹੀ ਇੱਦਾਂ ਹੀ, ਸਾਰਿਆਂ ਪਿੰਡ। ਪੰਜਾਬ ਬਦਲੀ ਹਾਂ ਪੰਜਾਬ ਬਦਲੀ ਆ, ਬਾਕੀ ਇਲਾਕੇ ਉਹੋ ਹੀ ਨੇ। ਆ ਸਿੰਧ ਉਰਾਂ ਪਰਾਂ ਜੋ ਵੀ ਹੈ ਪਹਿਲਾਂ ਦੇ ਹੀ ਹੈ। ਇਸ ਤਰ੍ਹਾਂ ਹੀ ਵੰਡ ਪੰਜਾਬ ਦੀ ਹੋਈ ਹੈ। ਵੰਡ ਪੰਜਾਬ ਦੀ ਹੋਈ। ਤੇ ਮੈਨੂੰ ਇਹ ਦੱਸੋ ਕਿ ਹੁਣ ਤੁਸੀਂ ਮਾਸ਼ਾਅੱਲਾ ਜਿਹੜਾ ਹੈਗਾ ਉਹ ਇੱਕ ਲੰਬਾ ਅਰਸਾ ਦੇਖਿਆ ਹੈਗਾ, ਪਿੰਡ ਦੀ ਸ਼ਕਲ ਹੀ ਬਦਲਦੀ ਵੇਖੀ ਆ, ਹੁਣ ਦਾ ਜ਼ਮਾਨਾ ਵੀ ਵੇਖ ਰਹੇ ਹੋ। ਉਹ ਵੇਲਾ ਚੰਗਾ ਸੀ ਕਿ ਇਹ ਵੇਲਾ ਚੰਗਾ? ਉਹ ਚੰਗਾ, ਉਹ ਵੀ ਆਪਣੇ ਨਾਲ ਚੰਗਾ ਸੀ ਤੇ ਇਹ ਆਪਣੇ ਨਾਲ ਚੰਗਾ ਆ। ਕੱਚੇ ਰਾਹ ਸੀ, ਕੋਈ ਗਾਰਾ ਨਹੀਂ, ਕੋਈ ਗੱਪਾ ਨਹੀਂ। ਜੇ ਮਾਛੀ ਨੇ ਪਾਣੀ ਪਾਉਣਾ ਤੇ ਉਹ ਘੜੇ ਤੇਰੇ ਭਰ ਜਾਣੇ, 2 ਉਹਦੇ ਭਰ ਜਾਣੇ, 2 ਉਹਦੇ ਭਰ ਜਾਣੇ। 2 ਵੇਲੇ ਮਾਛੀ ਪਾਣੀ ਪਾਉਂਦੇ ਹੁੰਦੇ ਸੀ। ਸਾਲ ਬਾਅਦ ਉਹਨਾਂ ਨੂੰ ਦਾਣੇ ਦੇਣੇ, ਕਿਸੇ ਨੇ ਮਣ, ਕਿਸੇ ਨੇ 1.5 ਮਣ, ਕਿਸੇ ਨੇ 2 ਮਣ। ਆ ਜਿਹੜੇ ਕੰਮ ਸੀਗੇ ਨਾ, ਖੁੱਲ੍ਹੇ ਪਾਣੀ ਨਾਲੀਆਂ ਦੇ ਜਾਂ ਆ ਜਿਹੜੀ ਰਕਬਾ, ਇੱਧਰ ਦਾ ਰਕਬਾ ਜਿਹੜਾ, ਇੱਧਰੋਂ ਰਕਬਾ ਲੈਂਦਾ ਕੋਈ ਨਹੀਂ ਸੀ। ਇੱਧਰ ਦੇ ਰਕਬੇ ਨੂੰ ਸਾਰੇ ਨੱਸ ਹੁੰਦੇ ਸੀ। ਹੁਣ ਇੱਧਰੋਂ ਜਿਹੜੇ ਰਕਬੇ ਆ, ਇੱਧਰ ਦਾ 10 ਲੱਖ ਮੁੱਲ ਵਾ ਅਤੇ ਇੱਧਰ ਦਾ 50 ਲੱਖ ਮੁੱਲ ਵਾ। ਇੱਕ ਮਿਸਾਲ ਆ, ਇੰਨਾ ਫਰਕ ਆ। ਇੱਧਰ ਪਾਣੀ ਨਹੀਂ ਆਉਂਦਾ, ਹੁਣ ਨਾਲੀਆਂ ਬਣ ਗਈਆਂ, ਲੈਟਰੀਨਾਂ ਬਣ ਗਈਆਂ, ਬੁੱਢੀਆਂ, ਕੂੜਾ ਸਾਰਾ ਵਿੱਚ ਹੋ ਗਿਆ। ਪਾਣੀ ਲਿਆਉਣ ਵਾਲੇ ਮਰ ਗਏ। ਕੂੜਾ ਜਿਹੜਾ ਖਾਲਾਂ ਛੋੜ ਛੱਡਦੀਆਂ ਨੇ, ਪਿੰਡ ਦੇ ਨਾਲੋਂ ਦੀ ਖਾਲੇ ਪੱਕੇ ਉੱਤੇ ਖਾਲੇ 'ਚ ਕੋਈ ਆ ਇੱਥੇ ਜਿਹੜਾ ਗੁਰਦੁਆਰਾ ਸੀਗਾ, ਇਹਦਾ ਵੀ ਪਾਣੀ ਜੀ ਆਉਂਦਾ ਹੁੰਦਾ ਸੀ। ਬੰਦਾ ਰੱਖਿਆ ਹੁੰਦਾ ਸੀ, ਸਕੂਲ ਵਾਲੇ ਨੇ ਪਾਣੀ ਸਕੂਲੇ ਲਿਆਉਣਾ, ਉੱਥੋਂ ਵੱਢ ਕੇ ਇੱਥੇ ਆਪਣਾ ਗੁਰਦੁਆਰੇ 'ਚ
ਡਿੱਗੀ ਹੁੰਦੀ ਸੀ ਬੜੀ ਵੱਡੀ ਹਾਂ ਤੇ ਬੜੀ ਚੌੜੀ ਪੌੜੀਆਂ ਥੱਲੇ ਤੱਕ ਗਈਆਂ ਸੀ। ਪਾਣੀ ਲਾਉਣ ਵਾਲਾ ਬੰਦਾ ਹੁੰਦਾ ਸੀ, ਖਾਲੇ ਖਾਲਣ ਵਾਲਾ ਬੰਦਾ ਹੁੰਦਾ ਸੀ। ਖਾਲ 'ਚ ਕੋਈ ਟੱਟੀ ਪਿਸ਼ਾਬ ਨਹੀਂ ਕਰ ਸਕਦਾ। ਤੇ ਸਾਧ ਨੇ ਆਉਣਾ, ਮੈਂ ਵੀ ਲੈ ਗਿਆ ਪਾਡਾ ਰੱਖ ਦਿੱਤਾ, ਤੂੰ ਵੀ ਲੈ ਗਿਆ ਰੱਖ ਦਿੱਤਾ। ਉਹਦੇ ਵੀ 10-20 ਭਾਂਡੇ ਹੋਲੇ, ਸਾਧ ਨੇ ਉਹਨਾਂ ਡੋਲ ਫੜਨਾ, ਸਾਰਿਆਂ ਨੂੰ ਪਾਣੀ ਪਾਣਾ, ਆਪਣੇ ਆਪ ਪਾਣੀ ਨਹੀਂ ਪਕਣ ਦਿੰਦੇ। ਇਹ ਨਹੀਂ ਵੀ ਤੂੰ ਗਿਆ ਤੇ ਤੂੰ ਆਪ ਹੀ ਪਾਣੀ ਕੱਢ ਦੇ, ਨਹੀਂ ਤੂੰ ਭਾਂਡਾ ਜਾ ਕੇ ਰੱਖ ਕੇ ਬਹਿ ਜਾਣਾ। ਉਹ ਪਾਣੀ ਜਿਹੜਾ ਚਾਹਾਂ 'ਚ ਹਾਂਡੀਆਂ 'ਚ ਤਕਸੀਮ ਹੁੰਦਾ ਸੀ। ਕਾਲ ਦਾ ਪਾਣੀ ਪੀਣਾ। ਉਹਦਾ ਵੀ ਦੱਸਦੇ ਕਿ ਸਿੱਖਾਂ ਦਾ ਲੈਦਾ ਹੁੰਦਾ ਸੀ, ਮੁਸਲਮਾਨਾਂ ਦੇ ਲੈਦੇ ਹੁੰਦੇ। ਆ ਸਿੱਖਾਂ ਦਾ ਸਿੱਖ ਨਹੀਂ ਫੂਟ ਮੁਸਲਮਾਨਾਂ ਵਾਲੇ ਤੋਂ ਵੀ ਅਸੀਂ ਪਾਣੀ ਕੱਢ ਲੈਂਦੇ ਹਾਂ। ਅੱਛਾ, ਉਹ ਵੀ ਸਾਡੇ ਤੋਂ ਕੱਢ ਲੈਂਦੇ ਸੀ। ਮਸ਼ਕ ਨਹੀਂ ਸਾਡੀ ਖੂਹ 'ਤੇ ਚੜ੍ਹਨ ਦਿੰਦੇ ਉਹ। ਲੈਦਾ ਸੀ। ਆਹ ਮਸ਼ਕ ਲੈ ਕੇ ਖੂਹ ਆਪਣੇ 'ਤੇ ਨਹੀਂ ਚੜ੍ਹਨ ਦਿੰਦੇ। ਅੱਛਾ, ਹਾਂ, ਉਹ ਡੋਲ ਨਾਲ ਕੱਢ ਲਓ, ਬਾਲਟੀ ਨਾਲ ਕੱਢ ਲਓ। ਹਾਂ, ਮਕਸਦ ਉਹਦਾ ਮਕਸਦ ਪਤਾ ਕੀ ਜਵਾ ਹੁੰਦੀ ਆ ਨਾ, ਉਹ ਕੀਤੀ ਬੱਕਰੇ ਦੀ ਖੱਲ ਉਹਦੀ ਬਣਾਈ ਹੁੰਦੀ ਆ ਮਸ਼ਕ। ਇਸ ਵਜ੍ਹਾ ਤੋਂ ਨਹੀਂ ਸੀ ਕਰਦੇ। ਹਾਂ ਹਾਂ, ਹਾਂ ਹਲਾਲ ਹੁੰਦੀ ਹੈ। ਹਲਾਲ ਨੂੰ ਅੱਛਾ ਅੱਛਾ। ਮਸ਼ਕ ਨਹੀਂ ਚੱਲਣ ਦਿੰਦੇ ਖੂਹ 'ਤੇ। ਡੋਲ ਨਾਲ ਕੱਢ ਲਓ, ਬਾਲਟੀ ਨਾਲ ਕੱਢ ਲਓ। ਅੱਛਾ, ਜਿਹੜੇ ਤੁਹਾਡੇ ਹਾਣੀ ਸੀ ਹਾਂਜੀ ਨੰਬਰਦਾਰ ਦੇ ਮੁੰਡੇ, ਹਾਂ। ਇੱਕ ਉਹਨਾਂ ਨਾ ਨੇ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਫਿਰ? ਇੱਕ ਦੋ ਵਾਰੀ ਨਾ ਇੱਥੇ ਹੈਗਾ ਸੀ ਮੁੰਡਾ, ਉਹਨੇ ਗੱਲ ਕਰਾਈ ਸੀ। ਅੱਛਾ, ਹੈਂ ਇੱਥੇ ਜ਼ਮੀਨ ਸੀ ਉਹਨਾਂ ਦੀ, ਉੱਥੇ ਮੈਂ ਪੱਠੇ ਵੜਦਾ ਉਹ ਤੋਂ ਜ਼ਮੀਨ ਉਹਨਾਂ 'ਚੋਂ ਅਸੀਂ 5 ਕਿੱਲੇ ਲਈ ਸੀ ਮੁੱਲ। ਉਹ ਹੈਗਾ ਇਹ ਛੋਟਾ ਇਹ ਸੁਖਰਾਜ, ਉਹਦਾ ਪੋਤਰਾ ਸੀਗਾ ਉਹ ਲੰਬੜ ਦਾ। ਆਂਦਾ ਮੇਰਾ ਬਾਪ ਤਾਂ ਮਰ ਗਿਆ, ਅਤੇ ਉਹਦੇ ਨਾਲ ਮੇਰੀ ਗੱਲਬਾਤ ਹੋਈ ਸੀਗੀ। ਅੱਛਾ, ਉਹਨੇ ਮੈਨੂੰ ਪੁੱਛਿਆ ਸਾਰਾ ਹਵਾਲਾ ਹੈਂ ਮੈਨੂੰ। ਉਹਨੇ ਉਹਦੇ ਬਾਹਰਲੇ ਮੁਲਕਾਂ ਦੇ ਕਿ ਜਗਦੇ ਟਾਕਰਾ ਉਹਨਾਂ ਦਾ ਜ਼ਿਆਦਾ ਰਾਬਤਾ ਹੋ ਗਿਆ ਮੋਬਾਇਲਾਂ 'ਤੇ ਕਿੱਦਾਂ ਵੀ। ਉਹਨੇ ਕਿਹਾ ਯਾਰ ਗੱਲ ਤਾਂ ਕਿਤੇ ਪਿੰਡ ਦੇ ਤਾਂ ਕਰਾ। ਉਹ ਮੇਰੇ ਕੋਲ ਉੱਥੇ ਹੀ ਲੈ ਗਿਆ, ਪੱਟੇ ਵੱਢ ਦਿਓ। ਮੈਂ ਫਿਰ ਉਹਦੇ ਨਾਲ ਕੀਤੀ ਗੱਲ। ਵੱਡੇ ਨਾ ਇੱਧਰ ਨੇ ਨਾ ਉੱਧਰ ਨੇ। ਆਹ ਮੈਂ ਕਿਹਾ ਜਿਹੜਾ ਪਿਓ ਮੈਂ ਸਾਲਾ ਇੱਧਰ ਆ, ਉਦੋਂ ਹੀ ਵਾਲਾ ਤੇ ਮੈਂ ਕਿਹਾ ਯਾਰ ਤੂੰ ਮੇਰੇ ਕੋਲ ਫਿਰ ਤੂੰ ਮੈਨੂੰ ਕੀ ਮੈਨੂੰ ਪਹਿਲਾਂ ਪੁੱਛ ਹੀ ਲਿਆ ਹਾਂ। ਹੈਂ ਮੈਂ ਕਿਹੜਾ ਮੁੰਡਾ ਆ? ਮੈਂ ਸੁਖਰਾਜ ਦਾ। ਮੈਂ ਕਿਹਾ ਪਿਓ ਤੇਰਾ ਜਿਹੜਾ ਦਾਦਾ ਉਹਦਾ ਨਾਂ ਹੈਗਾ ਸੁੰਦਰ ਸਿੰਘ, ਜਿਹੜਾ ਤੇਰਾ ਇੱਥੇ ਚਾਚਾ ਇੱਕ ਮਰ ਗਿਆ ਸੀ ਤਾਇਆ, ਗੋਲੀ ਮਾਰ ਕੇ ਉਹਦਾ ਲੱਖਣ ਸੀ। ਛੋਟਾ ਬਕਰਾਮ ਸੀ। ਮਾਂ ਤੇਰੀ ਨਾਲ ਪ੍ਰੀਤਮ ਕੌਰ ਸੀ। ਹੈਂ ਭੈਣ ਤੇਰੀ ਨਾਲ ਸੁਖਰਾਜ ਸੀ। ਬਾਬਾ ਗੱਲ ਤਾਂ ਇਹ ਇੱਦਾਂ ਹੀ ਆ, ਗੱਲ ਤਾਂ ਇੱਦਾਂ ਹੀ ਆ। ਉਹ ਕਿੱਧਰ ਜਾ ਕੇ ਵਸੇ ਸੀ? ਉਧਰ ਕਿਹੜੇ ਜ਼ਿਲ੍ਹੇ 'ਚ? ਕੋਈ ਇਹ ਨਹੀਂ ਪਤਾ, ਪੁੱਛਿਆ ਤੁਸੀਂ? ਇਹ ਨਹੀਂ ਪਤਾ ਕਿੱਥੇ ਗਏ ਆ। ਹਾਂ।